सत श्री अकाल जी। देश विदेश में बैठे इंडोस टीवी देख रहे सारे दर्शकों का स्वागत है। मैं अनूप सिंह धीमान थोड़े लिए लैके आया थोड़ा अपना शो पिंड का सफ़र। तो दर्शकों जिवें कि तुसीं देख रहे हो कि मैं सड़क पर खड़ा तो देख रहा किहड़े पिंड वाल नूं आपां फेरा पाईए, किहड़े पिंड का सफ़र करना है देखना चाहुंदे हो। आ जाओ फिर चलिए तो देखते हैं अज किहड़े पिंड का सफ़र करना है। आ जाओ फिर। आ जाओ भाई, संगी का तो जाना आ तो सही। लो जी, आ बाई अज आपां नूं पिंड दी सैर कराउणगे, पक्की गल है बाई? पक्की गल है। अपना नाम दसो फिर। परमिंदर सिंह। परमिंदर सिंह बाई, फिर आप पिंड दी तुसीं पूरी खासियत दसने, सानूं इहदे इतिहास नाल जाणू कराउणा ते पूरा पिंड घुमाउणा सानूं। ठीक है जी। ਜਿਹੜੇ ਸਾਡੇ ਬਾਹਰ ਦੇਸ਼ ਵਿਦੇਸ਼ ਵਿੱਚ ਜਿਹੜੇ ਸਾਡੇ ਇੱਥੋਂ ਦੇ ਲੋਕੀ ਬੈਠੇ ਨੇ, ਇੱਥੋਂ ਦੇ ਪੰਜਾਬੀ ਭਰਾ ਬੈਠੇ ਨੇ, ਉਹਨਾਂ ਨੂੰ ਵੀ ਆਪਣਾ ਪਿੰਡ ਯਾਦ ਆ ਸਕੇ, ਹਨ ਆਪਣੇ ਪਿੰਡ ਦੀ ਯਾਦਾਂ ਜਿਹੜੀ ਬਿਲਕੁਲ ਤਾਜ਼ੀਆਂ ਕਰ ਸਕਣ। ਚੱਲੀਏ ਫਿਰ ਪਿੰਡ ਦੀ ਸੈਰ ਕਰਨ। ਚਲੋ ਫਿਰ ਆ ਜਾਓ। ਚਲੋ ਲਓ ਜੀ ਦਰਸ਼ਕੋ, ਹੁਣ ਅਸੀਂ ਪਿੰਡ ਦੇ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਪਿੰਡ ਚੱਕਰ ਦੇ ਗੁਰਦੁਆਰਾ ਸਾਹਿਬ ਤੋਂ। ਆਓ ਫਿਰ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਹਾਂ ਤੇ ਜਾਣਦੇ ਹਾਂ ਇਸ ਦੇ ਇਤਿਹਾਸ ਬਾਰੇ। ਚਲਿਏ ਜੀ ਫਿਰ ਚਲੋ। ਸਤਨਾਮ ਸ੍ਰੀ ਵਾਹਿਗੁਰੂ। ਲਓ ਦਰਸ਼ਕੋ, ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਤਾਂ ਕਰ ਲਏ ਨੇ। ਹੁਣ ਇਤਿਹਾਸ ਬਾਰੇ ਜਾਣਦੇ ਹਾਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਜੀ ਤੋਂ, ਬਾਬਾ ਜੀ ਮਨਦੀਪ ਸਿੰਘ ਜੀ ਨਾਲ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ੍ਰੀ ਅਕਾਲ। ਗੁਰਦੁਆਰਾ ਸਾਹਿਬ ਦਾ ਇੱਥੇ ਦਾ ਇਤਿਹਾਸ ਜੋ ਹੈ ਪਹਿਲਾਂ ਦਰਸ਼ਕਾਂ ਨੂੰ ਜ਼ਰੂਰ ਦੱਸੋ, ਉਹ ਤੋਂ ਬਾਅਦ ਬਾਕੀ ਗੁਰਦੁਆਰਾ ਸਾਹਿਬ ਬਾਰੇ ਹੋਰ ਗੱਲ ਕਰਾਂਗੇ। ਠੀਕ ਹੈ, ਇੱਥੋਂ ਦਾ ਇਤਿਹਾਸ ਇੱਦਾਂ ਹੀ ਜੀ। 6ਵੇਂ ਪਾਤਸ਼ਾਹ ਹਰਗੋਬਿੰਦ ਸਿੰਘ ਮਹਾਰਾਜ ਜੀ ਬਾਜ ਦੇ ਪਿੱਛੇ ਸ਼ਿਕਾਰ ਖੇਡਦਿਆਂ ਹੋਇਆਂ ਸਤਿਗੁਰੂ ਜੀ ਇਸ ਧਰਤੀ ਉੱਤੇ ਚਰਨ ਪਾਏ ਉਹਨਾਂ ਨੇ, ਅਤੇ ਚਰਨ ਪਾਏ ਉਹਨਾਂ ਨੇ ਪਿੰਡ ਬੰਨ੍ਹਿਆ ਇਹ। ਉਸ ਤੋਂ ਉਪਰੰਤ ਲੜੀ ਦੇ ਮੁਕਾਬਲੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਅਨੰਦਪੁਰ ਸਾਹਿਬ ਛੱਡਿਆ ਅਤੇ ਮਾਸੂਵਾੜਾ ਰਹਿਕੋਟ ਹੁੰਦਿਆਂ ਹੋਇਆਂ ਇਸ ਪਵਿੱਤਰ ਧਰਤੀ ਦੇ ਉੱਤੇ ਚਰਨ ਪਾਏ। ਦੋਨਾਂ ਗੁਰੂ ਸਾਹਿਬਾਂ ਦੀ ਯਾਦ ਦੇ ਵਿੱਚ ਇਹ ਜੋ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਅਤੇ ਇੱਕ ਹੀ ਨਗਰ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਹੈ, ਜੋ ਏਕਤਾ ਦਾ ਸਾਰਿਆਂ ਨੂੰ ਏਕਤਾ ਦਾ ਦੱਸਦੇ ਨੇਗੇ। ਨਹੀਂ, ਦੇਖਿਆ ਜਾਵੇ ਤਾਂ ਹਰ ਇੱਕ ਪਿੰਡ ਦੇ 3-4 ਗੁਰਦੁਆਰੇ ਜ਼ਰੂਰ ਹੁੰਦੇ ਨੇ, ਪਰ ਇਸ ਪਿੰਡ ਦੇ ਵਿੱਚ ਸਿਰਫ ਇੱਕੋ ਗੁਰਦੁਆਰਾ ਹੈ ਕਿ ਉਹ ਸਾਰੇ ਪਿੰਡ ਇੱਕੋ ਹੀ ਗੁਰਦੁਆਰੇ ਚਾਹੇ ਕੋਈ ਅੱਡ ਅੱਡ ਨਾ ਵੰਡਿਆ ਜਾਵੇ। ਹਾਂਜੀ, ਇਹ ਇੱਥੋਂ ਅਕਾਲ ਤਖਤ ਸਾਹਿਬ ਜੀ ਨੇ ਵੀ ਸਾਨੂੰ ਅਤੇ ਸਾਡੇ ਨਗਰ ਨੂੰ, ਗੁਰਦੁਆਰਾ ਸਾਹਿਬ ਨੂੰ ਜੋ ਸਨਮਾਨਿਤ ਕੀਤਾ ਸੀਗਾ ਵੀ ਇੱਕ ਨਗਰ ਦੇ ਵਿੱਚ ਇੱਕ ਗੁਰਦੁਆਰਾ,
ਕਿਉਂਕਿ ਸਾਰੇ ਭਰਾ ਰਲ ਕੇ, ਜੋ ਵੀ ਗਰੀਬ ਹੈ ਜਾਂ ਅਮੀਰ ਹੈ, ਕੋਈ ਵੀ ਹੈ, ਕੋਈ ਇੱਥੇ ਮਤਭੇਦ ਨਹੀਂ, ਸਾਰਿਆਂ ਨੂੰ ਪ੍ਰੋਗਰਾਮ ਵੀ ਕਰਦੇ ਨੇ, ਸਾਰੇ ਇੱਕ ਦੂਜੇ ਦੁੱਖ ਸੁੱਖ ਦੇ ਵਿੱਚ ਆਉਂਦੇ ਨੇ। ਬਹੁਤ ਵਧੀਆ। ਅਸੀਂ ਵੀ ਇਹੀ ਅਪੀਲ ਕਰਦੇ ਵੀ ਇੱਕ ਹੀ ਗੁਰਦੁਆਰਾ ਹੋਣਾ ਚਾਹੀਦਾ। ਬਾਬਾ ਜੀ ਤੁਹਾਡੇ ਨਾਲ ਵੀ ਗੱਲ ਕਰਦੇ ਹਾਂ ਕਿ ਇੱਥੋਂ ਦਾ ਇਤਿਹਾਸ ਤਾਂ ਬਹੁਤ ਜ਼ਿਆਦਾ ਵੱਡਾ ਹੈ, ਅਤੇ ਜਿਹੜਾ ਗੁਰਦੁਆਰਾ ਅੰਦਰੋਂ ਬਣਿਆ ਹੋਇਆ, ਹਰ ਪਾਸੇ ਸ਼ੀਸ਼ੇ ਦਾ ਵਰਕ ਬਣਿਆ ਹੋਇਆ ਕੀਤਾ ਗਿਆ, ਅਤੇ ਇੰਨਾ ਸੋਹਣਾ ਗੁਰਦੁਆਰਾ ਬਣਾਇਆ ਗਿਆ, ਇਹ ਪਿੰਡ ਦੇ ਸਹਿਯੋਗ ਨਾਲ ਬਣਿਆ ਜਾਂ ਕਿਸੇ ਇੱਕ ਬੰਦੇ ਨੇ ਕੀਤਾ? ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਜਿਹੜਾ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਕੀਤੀ ਗਈ ਹੈ ਜੀ, ਇਹ ਤਕਰੀਬਨ ਸੰਨ 78 ਤੋਂ ਸ਼ੁਰੂ ਹੋਈ ਸੀਗੀ। ਸਾਡੇ ਸਾਰੇ ਨਗਰ ਨੇ ਬਹੁਤ ਸਹਿਯੋਗ ਦਿੱਤਾ। ਬਿਲਕੁਲ। ਇੱਥੋਂ ਤੱਕ ਕਿ ਬੀਬੀਆਂ ਜਦੋਂ ਇੱਥੇ ਮੱਥਾ ਟੇਕਣ ਵਾਸਤੇ ਆਉਂਦੀਆਂ ਸੀ, ਬੇਨਤੀ ਕੀਤੀ ਗਈ ਕਿ ਉੱਪਰ ਆਪਾਂ ਸੋਨੇ ਦਾ ਕਲਸ਼ ਸਦਰ ਲਾਉਣਾ। ਬੀਬੀਆਂ ਨੇ ਕਿਸੇ ਨੇ ਕੁਬਾਲੀਆਂ, ਕਿਸੇ ਨੇ ਮੁੰਦੀ, ਜੋ ਵੀ ਹੈ ਮਤਲਬ ਸ਼ਰਧਾ ਨਾਲ ਇੱਥੇ ਅਰਪਣ ਕੀਤੇ। ਹਾਂਜੀ। ਅਤੇ ਹੁਣ ਕਾਫੀ ਲੰਬੇ ਸਮੇਂ ਤੋਂ ਸਾਡੇ ਬਹੁਤ ਸਤਿਕਾਰਯੋਗ ਬਾਬਾ ਜੀ ਮਨਦੀਪ ਸਿੰਘ ਜੀ ਸੇਵਾ ਕਰ ਰਹੇ ਨੇ। ਇਹ ਬੜੇ ਤਨਦੇਹੀ ਨਾਲ ਸੇਵਾ ਕਰ ਰਹੇ ਨੇ, ਬਹੁਤ ਇਮਾਨਦਾਰੀ ਨਾਲ ਅਤੇ ਗੁਰੂ ਸਾਹਿਬ ਦਾ ਆਦਰ ਸਤਿਕਾਰ ਰੱਖਦਿਆਂ ਹੋਇਆਂ ਬਹੁਤ ਵਧੀਆ ਸੇਵਾ ਕਰ ਰਹੇ ਨੇ। ਅਤੇ ਸਾਰੇ ਨਗਰ ਦੇ ਵਿੱਚ ਬੜਾ ਵਧੀਆ ਸਤਿਕਾਰ ਹੈ, ਅਤੇ ਸਾਰਾ ਨਗਰ ਸਾਡਾ ਬੜਾ ਪ੍ਰੇਮ ਪਿਆਰ ਨਾਲ ਰਹਿ ਰਿਹਾ ਇੱਥੇ। ਅਤੇ ਅੱਜ ਫਤਿਹ ਖਾਲਸਾ ਸੇਵਾ ਚੈਰੀਟੇਬਲ ਟਰੱਸਟ ਵੱਲੋਂ ਕੈਂਪ ਲੱਗਿਆ ਹੋਇਆ ਇੱਥੇ, ਜੋ ਕਿ ਹਰ ਹਫ਼ਤੇ ਕੈਂਪ ਲੱਗਦਾ। ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਹੈ। ਉਸ ਤੋਂ ਉਪਰੰਤ ਜੋ ਕਿ ਮੈਡੀਸਨ ਕੈਂਪ ਵੀ ਲੱਗੇਗਾ, ਮਤਲਬ ਜਨਰਲ ਬਿਮਾਰੀਆਂ ਦਾ, ਉਹ 2 ਵਜੇ ਤੋਂ 5 ਵਜੇ ਤੱਕ ਹੈ। ਇਹ 9 ਤੋਂ 1 ਵਜੇ ਤੱਕ ਕੈਂਪ ਸ਼ੁਰੂ ਹੈ। ਨਗਰ ਦਾ ਬਹੁਤ ਸਹਿਯੋਗ ਹੈ ਅਤੇ ਬੜਾ ਭਾਗਾਂ ਵਾਲਾ ਨਗਰ ਹੈ ਮੈਂ ਤਾਂ ਕਹੂੰਗਾ, ਕਿਉਂਕਿ ਇੱਕ ਗੁਰਦੁਆਰਾ ਸਾਹਿਬ ਹੋਣਾ। ਆ ਸਾਡੇ ਨੇੜੇ ਪਿੰਡ ਹਠੂਰ ਹੈ, ਹਠੂਰ ਦੇ ਵਿੱਚ 7 ਗੁਰਦੁਆਰਾ ਸਾਹਿਬ ਨੇ। ਆਬਾਦੀ ਸਾਡੇ ਤੋਂ ਘੱਟ ਹੈ, ਵੋਟ ਸਾਡੇ ਤੋਂ ਘੱਟ ਹੈ, ਉੱਥੇ 7 ਗੁਰਦੁਆਰਾ ਸਾਹਿਬ ਨੇ। ਅਤੇ ਸਾਡਾ ਨਗਰ ਦਾ ਭਾਗਾਂ ਵਾਲਾ ਜਿਹੜਾ ਇੱਕ ਗੁਰਦੁਆਰਾ ਸਾਹਿਬ, ਅਤੇ ਇੱਥੇ ਬਾਕੀ ਬੜੇ ਸੂਝਵਾਨ ਵਿਦਵਾਨ ਬਾਬਾ ਜੀ ਸੇਵਾ ਕਰ ਰਹੇ ਨੇ। ਅਤੇ ਮੈਂ ਤਾਂ ਇਹ ਕਹੂੰਗਾ ਸਾਡੇ ਬਹੁਤ ਵੱਡੇ ਭਾਗ ਨੇ। ਨਹੀਂ, ਬਿਲਕੁਲ ਸਹੀ ਗੱਲ ਹੈ ਜੀ। ਪਿੰਡ ਚੱਕਰ ਦੇ ਵਿੱਚ ਇੰਨੇ ਲੋਕਾਂ ਦਾ ਹੋਣਾ ਅਤੇ ਸਿਰਫ ਇੱਕ ਗੁਰਦੁਆਰਾ ਹੋਣਾ ਭਾਗਾਂ ਵਾਲੀ ਗੱਲ ਹੈ। ਅਤੇ ਸਭ ਤੋਂ ਮੇਨ ਗੱਲ ਹੈ ਵੀ ਇਹ ਇੱਕ ਏਕਤਾ ਦਾ ਪ੍ਰਤੀਕ ਹੈ ਸਾਰੇ ਪਾਸੇ ਕਿ ਇੱਕ ਗੁਰਦੁਆਰਾ ਹੈ। ਤੁਸੀਂ ਸਾਨੂੰ ਗੁਰਦੁਆਰਾ ਦੇ ਇਤਿਹਾਸ ਬਾਰੇ ਦੱਸਿਆ, ਇੱਥੋਂ ਦੀ ਇਮਾਰਤ ਬਾਰੇ ਦੱਸਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਅਸੀਂ ਐਂ ਕਰਦੇ ਹੁਣ ਪਿੰਡ ਦਾ ਅੱਗੇ ਸਫ਼ਰ ਕਰਦੇ ਹਾਂ ਅਤੇ ਫਿਰ ਮਿਲਦੇ ਹਾਂ। ਤੁਹਾਡਾ ਇੱਥੇ ਆਉਣ 'ਤੇ ਜੀ ਬਹੁਤ ਬਹੁਤ ਧੰਨਵਾਦ, ਤੁਹਾਨੂੰ ਜੀਵਾਂ ਕਹਿੰਦੇ ਅਸੀਂ, ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਇੱਥੇ ਸਮਾਪਤੀ ਕਰੀਏ ਜੀ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਵਾਅਦੇ ਮੁਤਾਬਕ ਅਸੀਂ ਤੁਹਾਨੂੰ ਆਪਣੇ ਪਿੰਡ ਦੀ ਮੋਰਗਨ ਲੇਕ ਤੇ ਲੈ ਆਏ ਹਾਂ। ਮੋਰਗਨ ਲੇਕ ਬਈ, ਪਿੰਡ ਆਪਣਾ ਪੰਜਾਬੀ ਹੈ, ਨੌਨ ਲੇਕ ਦਾ ਅੰਗਰੇਜ਼ੀ ਹੈ, ਕਿਵੇਂ? ਉਹ ਬਾਈ ਜੀ ਗੱਲ ਆਏ ਸੀਗੀ ਵੀ ਜਿਹੜੇ ਸਾਡੇ ਅੰਕਲ ਸੀ ਅਜਮੇਰ ਸਿੰਘ ਸਿੱਧੂ ਜੀ, ਉਹਨਾਂ ਦੇ ਨਾ ਫਰੈਂਡ ਸੀਗੇ ਉਹਨਾਂ ਦੇ ਨਾਲ ਬਾਹਰ। ਅੱਛਾ ਅੱਛਾ। ਤੇ ਉਹਨਾਂ ਦਾ ਨਾਂ ਸੀ ਮੋਰਗਨ, ਜਿਹੜੇ ਇੱਥੇ ਆਏ ਸੀ ਆਪਣੇ ਪਿੰਡ ਦੇ ਵਿੱਚ। ਉਹਨਾਂ ਨੇ 1 ਕਰੋੜ ਰੁਪਈਆ ਦਿੱਤਾ ਸੀ ਆਪਣੇ ਪਿੰਡ ਵਿੱਚ ਲੇਕ ਬਣਾਉਣ ਵਾਸਤੇ। ਅੱਛਾ। ਇਹ ਉਹਨਾਂ ਦੇ ਨਾਂ ਤੇ ਬਣੀ ਗਈ ਲੇਕ। ਮਤਲਬ ਇਕੱਲੇ ਪੰਜਾਬੀ ਨਹੀਂ, ਬਾਹਰੋਂ ਵੀ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਪਿੰਡ ਨੂੰ ਵਧੀਆ ਬਣਾਉਣ ਦੇ ਵਿੱਚ, ਤਾਂ ਕਰਕੇ ਇਹਦਾ ਨਾਮ ਮੋਰਗਨ ਲੇਕ ਪਿਆ। ਤੇ ਇਸ ਲੇਕ ਦੇ ਵਿੱਚ ਤੁਸੀਂ ਦੱਸਿਆ ਜੀ ਉਹਦਾ ਪਾਣੀ ਫਿਲਟਰ ਹੋ ਕੇ ਵੀ ਆਉਂਦਾ, ਸਾਰਾ ਸਾਫ਼ ਹੋ ਕੇ ਆਉਂਦਾ, ਮਤਲਬ ਗੰਦਾ ਜਿਹੜਾ ਛੱਪੜ ਦਾ ਪਾਣੀ ਇੱਕ ਪਾਸੇ ਰਹਿੰਦਾ ਤੇ ਇੱਧਰ ਸਾਫ਼ ਪਾਣੀ ਆਉਂਦਾ। ਉਹ ਕਿਵੇਂ, ਕੀ ਹੈ ਪ੍ਰੋਸੀਜਰ, ਕੀ ਹੈ? ਉਹ ਸਰ ਇਦਾਂ ਬਣਿਆ ਵਾ ਕਿ ਜਿਹੜਾ ਪਿੰਡ ਦਾ ਸੀਵਰੇਜ ਪਿਆ ਵਾ ਨਾ, ਤਾਂ ਉਹ ਇੱਕ ਪੋਰਸ਼ਨ ਵਾਈਜ਼ ਵੰਡੇ ਵੇ ਆ ਸਾਰੇ ਛੱਪੜ ਜਿੰਨੇ ਵੀ ਹੈਗੇ। ਉਹ ਜਿੰਨਾ ਗੰਦਾ ਪਾਣੀ ਹੁੰਦਾ, ਜਿਹੜੀ ਉਹਨਾਂ ਦੀ ਗੱਦ ਵਗੈਰਾ ਹੁੰਦੀ ਆ ਹਨਾ, ਉਹ ਸਾਰਾ ਇੱਕ ਛੱਪੜ 'ਚ ਰੁਕ ਜਾਂਦਾ। ਫਿਰ ਉਦੋਂ ਗਾਂ ਉਹ ਬੰਦਾ ਜਿਹੜਾ ਪਾਣੀ ਆ ਪੁਣ ਕੇ ਅੱਗੇ ਵਧੀ ਜਾਂਦਾ। ਤੇ ਜਿਹੜਾ ਇਹ ਪਾਣੀ ਆ, ਜਿਹੜਾ ਖਰਾਬ ਪਾਣੀ ਆ ਜਾਂ ਕਿਵੇਂ ਵੀ ਆ, ਇਹ ਸਾਡੀਆਂ ਫਸਲਾਂ ਨੂੰ ਜਾਂਦਾ। ਗਾਂ ਮੋਟਰ ਲੱਗੀ ਹੋਈ ਪਿੱਛੇ, ਜਿਹੜਾ ਤੁਸੀਂ ਦੇਖ ਲਓਗੇ, ਇਹ ਫਿਰ ਗਾਂ ਦੀ ਗਾਂ ਸਪਲਾਈ ਹੋਈ ਜਾਂਦਾ। ਇਹ ਫਸਲਾਂ ਨੂੰ ਬਹੁਤ ਵਧੀਆ ਪਾਣੀ ਆ ਵੈਸੇ। ਅੱਛਾ, ਫਸਲਾਂ ਲਈ ਵਧੀਆ ਪਾਣੀ ਹੈ। ਤੇ ਜਿਹੜਾ ਉਧਰ ਸਾਫ਼ ਪਾਣੀ ਆ, ਉੱਥੇ ਮੈਂ ਸੁਣਿਆ ਬੋਟਿੰਗ ਵੀ ਇੱਥੇ ਪੂਰੀ ਹੁੰਦੀ ਆ ਨਾ, ਤੇ ਬੱਤਕਾਂ ਵੀ ਬਹੁਤ ਆਉਂਦੀਆਂ ਨੇ ਇੱਥੇ। ਹਾਂਜੀ ਹਾਂਜੀ। ਤੇ ਮੈਂ ਜਦੋਂ ਮੌਸਮ ਹੁੰਦਾ ਹੋਣਾ, ਜਦੋਂ ਮਾਹੌਲ ਬਣਦਾ, ਬੱਤਕਾਂ ਹੋ ਜਾਂਦੇ ਨੇ, ਮੁੜ ਕੇ ਫਿਰ ਨਾਲ ਚੋਗਾ ਪਾਈ ਚੱਲੋ, ਨਾਲ ਨਿਆਰੇ ਲਈ ਚੱਲੋ, ਬੋਟਿੰਗ ਕਰੀ ਚੱਲੋ। ਬੱਤਕਾਂ ਬੰਦੇ ਹੀ ਬੰਦੇ ਇੱਥੇ ਤਾਂ ਬਹੁਤ ਜ਼ਿਆਦਾ, ਜਾਣੀ ਕਿ ਇੱਥੇ ਸੈਲਾਨੀ ਵੀ ਬਹੁਤ ਆਉਂਦੇ ਆ, ਜਿਹੜੇ ਸੈਰ ਕਰਨ ਵਾਸਤੇ ਆਉਂਦੇ ਆ ਬੰਦੇ। ਜਿਵੇਂ ਆਮ ਆਪਾਂ ਚੰਡੀਗੜ੍ਹ ਘੁੰਮਣ ਚਲੇ ਜਾਂਦੇ ਲੇਕ ਤੇ ਹਨਾ, ਉੱਦਾਂ ਲੋਕ ਇੱਥੇ ਵੀ ਆਉਂਦੇ ਆ। ਇਹ ਪਿੰਡ ਜਿਵੇਂ ਕਿ ਮਸ਼ਹੂਰ ਤਾਂ ਹੈ ਹੀ ਹੈ, ਪਰ ਇਸ ਲੇਕ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹੋਇਆ। ਫਿਰ ਭਾਜੀ ਮੈਂ ਕਹਿੰਦਾ ਬੋਟਿੰਗ ਕਰ ਹੀ ਲਈਏ, ਜੇ ਇੱਥੇ ਬੋਟਿੰਗ ਕਰਨ ਆਏ ਆ ਫਿਰ। ਹਾਂਜੀ ਹਾਂ, ਕਰ ਲੈਂਦੇ ਜੀ। ਚਲੋ ਠੰਡਾ ਲੈ ਚੱਲਦੇ ਜੀ, ਫਿਰ ਆਪਾਂ ਖਾਲੀ ਹੱਥ ਕੀ ਕਰਨੀ ਹੈ? ਗਰਮੀ ਬਹੁਤ ਹੈ, ਅੱਗ ਬਹੁਤ ਹੈ। ਲੇਜ਼ ਲੈ ਲੈਣੇ ਨਾਲ, ਖਾ ਪੀ ਚਲੋ ਬਸ ਫਿਰ ਚੱਕਨੇ ਆ ਜਾਓ। ਆਪਾਂ ਆਪ ਹੀ ਚੱਕ ਲੈਣੇ।
ਲੋ ਫਿਰ ਮੈਂ ਇਹਨਾਂ ਤੋਂ ਮੰਗ ਕੇ ਦੇਖਦਾ ਵੇ ਭਾਈ ਇੱਕ ਠੰਡੇ ਦੀ ਬੱਤੇ ਦੀ ਬੋਤਲ ਦੇ ਦੇ ਇੱਕ 20 ਵਾਲੀ ਦੇ ਦੇ ਹਾਂ ਨਾਲ ਨਮਕੀਨ ਦੇ ਦੀ ਲੈ ਤੇਰੇ ਪਿੰਡ ਅਸੀਂ ਸੈਰ ਕਰਨੇ ਸਾਡੇ ਤੋਂ ਪੈਸੇ ਮੰਗਦਾ ਫਿਰਦਾ ਕੋਈ ਗੱਲ ਬਣਦੀ ਹੈ ਆ ਲੈ ਭਾਈ ਜੋ ਵੀ ਹੈ ਬਸ ਅੰਦਰ ਕਾਲਜ ਠੰਡ ਚ ਹੀ ਪਾ ਦੇ ਬਸ ਅੱਗ ਬਹੁਤ ਹੈ ਲਓ ਜੀ ਪੂਰਾ ਖਾਣ ਪੀਣ ਦਾ ਮਾਮਲਾ ਹੋ ਚੁੱਕਾ ਹੁਣ ਸਿੱਧਾ ਕਿ ਬੋਟਿੰਗ ਕਰਨੀ ਹੈ ਆਪਾਂ ਜਾ ਕੇ ਤੇ ਫਿਰ ਤੁਹਾਨੂੰ ਦਿਖਾਣੇ ਨਜ਼ਾਰੇ ਲੇਕ ਦੇ ਚਲੋ ਜੀ ਫਿਰ ਚੱਲੀਏ ਆ ਜਾਓ ਵਾਹ ਭਾਜੀ ਕੀ ਵਿਊ ਹੈ ਇੱਥੋਂ ਮੈਂ ਕਹਿੰਦਾ ਨਜ਼ਾਰੇਦਾਰ ਹੈ ਦੇਖੋ ਸਾਰੇ ਪਾਸੇ ਪਾਣੀ ਆਪਾਂ ਵਿਚਾਲੇ ਬਸ ਕਿਸ਼ਤੀ ਨਾ ਹਿੱਲੇ ਜੇ ਮੈਨੂੰ ਉਹ ਡਰ ਲੱਗੀ ਜਾਂਦਾ ਮੈਂ ਦੇਖੋ ਤੈਰਨਾ ਵੀ ਨਹੀਂ ਆਉਂਦਾ ਮੈਨੂੰ ਬੈਲੈਂਸ ਜਿਹਾ ਬਣਾ ਕੇ ਰੱਖਿਓ ਨਹੀਂ ਤਾਂ ਆਪਾਂ ਜਾਵਾਂਗੇ ਫਿਰ ਬਸ ਇਹ ਨਾਲ ਰੱਖਿਆ ਵਾ ਸਮਾਨ ਆਪਣੇ ਰੱਖਿਆ ਹੋਇਆ ਹਾਂਜੀ ਹਾਂ ਆਪਾਂ ਡੁੱਬਣ ਨਹੀਂ ਦਿੰਦੇ ਤੁਹਾਨੂੰ ਅੱਛਾ ਮੈਂ ਤੇ ਖਾਣ ਪੀਣ ਦੀ ਗੱਲ ਕਰਦਾ ਖਾਣ ਪੀਣ ਇਹ ਵੀ ਖਾ ਲਓ ਦੇਖ ਵਾਪਸ ਖੋਲ ਸਕਦੇ ਲਓ ਬਾਈ ਜੀ ਹੁਣ ਆਪਾਂ ਆਪਣੇ ਪਿੰਡ ਦੀ ਫੇਮਸ ਸੱਥ ਦੇ ਵਿੱਚ ਪਹੁੰਚ ਚੁੱਕੇ ਹਾਂ ਬਾਬੇ ਕੀ ਪਤੀ ਦੇ ਤੁਸੀਂ ਦੇਖ ਰਹੇ ਹੋ ਰੌਣਕਾਂ ਲੱਗੀਆਂ ਹੋਈਆਂ ਬਾਈ ਆਪਾਂ ਸੱਚ ਆ ਗਏ ਆ ਹਾਂਜੀ। ਬਜ਼ੁਰਗ ਬੈਠ ਕੇ ਖੇਡ ਰਹੇ ਨੇ ਤਾਸ਼ ਆਪਾਂ ਵੀ ਜਾ ਕੇ ਲਾਉਣੇ ਸੀਪ ਲਾਉਣੇ ਹਨਾ ਨਾਲੇ ਗੱਲਬਾਤ ਕਰਦੇ ਹਾਂ ਆ ਜਾਓ ਫਿਰ ਸਤਿ ਸ਼੍ਰੀ ਅਕਾਲ ਬਾਬਾ ਜੀ ਕੀ ਹਾਲ ਚਾਲ ਨੇ ਕੀ ਖੇਡੀ ਜਾਂਦੇ ਹੋ ਭਾਬੀ ਖੇਡਦੇ ਹੋ ਸੀਪ ਲਾਉਂਦੇ ਹੋ ਸੀਪ ਓਹੋ ਅੱਛਾ ਸੀਪ ਲਾਉਂਦੇ ਨੇ ਤੇ ਬਜ਼ੁਰਗੋ ਤੁਹਾਡਾ ਪਿੰਡ ਚੱਕਰ ਆਇਆ ਵਧੀਆ ਸੋਹਣਾ ਸੁਨੱਖਾ ਬਣਿਆ ਹੋਇਆ ਹੈ ਤੇ ਇਹ ਦੱਸੋ ਫਿਰ ਕਿਵੇਂ ਲੱਗ ਰਿਹਾ ਜਦੋਂ ਪਿੰਡ ਪਹਿਲਾਂ ਦਾ ਸੀ ਤੇ ਹੁਣ ਜਿਵੇਂ ਬਦਲਿਆ ਪਿੰਡ ਕਿਵੇਂ ਲੱਗ ਰਿਹਾ ਵਧੀਆ ਲੱਗਦਾ ਜੀ ਵਧੀਆ ਲੱਗਦਾ ਲੱਗ ਸਕਦਾ ਹਾਂ ਬਾਬਾ ਜੀ ਉਹ ਜ਼ਿਆਦਾ ਰੌਣਕੀ ਲੱਗਦਾ ਉਹਨਾਂ ਨਾਲ ਗੱਲਬਾਤ ਕਰਦੇ ਆ ਤਰੀਕੇ ਨਾਲ ਕਹਿੰਦੇ ਆ ਪਿੰਡ ਦੇ ਸਭ ਤੋਂ ਵੱਧ ਗੱਲ ਕਰਨ ਵਾਲੇ ਬਜ਼ੁਰਗ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਹੋਰ ਲੋਕ ਬਹੁਤ ਵੱਡੇ ਆ ਇੱਥੇ ਅੱਛਾ ਤੇ ਅਸੀਂ ਤਾਂ ਟੈਂਪਰੇਰੀ ਬੰਦੇ ਹੀ ਆਉਂ ਹਾਂ ਅੱਜ ਤਾਂ ਬਸ ਬੈਠ ਕੇ ਸੀਪ ਲਾਉਣੀ ਹੁੰਦੀ ਹੈ ਹਾਂ ਆ ਲਓ ਜੀ ਲਾ ਲਓ ਸੀਪ ਤੇ ਦੱਸੋ ਬਜ਼ੁਰਗੋ ਜਦੋਂ ਤੁਹਾਨੂੰ ਪਿੰਡ ਦੇਖਿਆ ਜਿਵੇਂ ਹੁਣ ਸੱਤ ਤਾਂ ਪੱਕੀ ਬਣ ਗਈ ਪਹਿਲਾਂ ਕੱਚੀ ਸੱਤ ਹੁੰਦੀ ਸੀ ਇੱਥੇ ਤੇ ਹੁਣ ਉਹ ਤੋਂ ਬਾਅਦ ਜੇ ਹੁਣ ਵਰਗਾ ਮਾਹੌਲ ਨਾ ਹੁੰਦਾ ਤਾਂ ਅੱਧੇ ਸਾਡੇ ਹੁਣ ਨੂੰ ਮਰੇ ਹੋਏ ਹੁੰਦੇ ਅੱਛਾ ਜੀ ਆ ਜਿਹੜੇ ਬੈਠੇ ਆ ਅੱਛਾ ਜੀ ਕਿਉਂ ਘਰੇ ਅਸੀਂ 5 ਮਿੰਟ ਕੱਟ ਨਹੀਂ ਸਕਦੇ ਜੇ ਕੱਟਦੇ ਆ ਤਾਂ ਦੇਖ ਕੇ ਲੜਕੀਆਂ ਕਹਿੰਦੀਆਂ ਕੰਜਰ ਘਰੇ ਹੀ ਬੈਠੇ ਆ 11 ਕੌਣ ਕਰ ਗਿਆ ਵਿੱਚ ਗੇਮ ਚੱਲਦੇ ਵਿੱਚ ਗੱਲਾਂ ਬਾਤ ਚੱਲਦੀਆਂ ਨੇ ਅੱਛਾ ਫਿਰ ਇਹ ਦੱਸੋ ਜਿਹੜੇ ਹੁਣ ਇੱਥੇ ਤੁਹਾਡੇ ਝੀਲ ਵੀ ਬਣੀ ਹੋਈ ਹੈ ਮੋਰਗਨ ਝੀਲ ਬਣੀ ਹੋਈ ਹੈ ਮੁੰਡੇ ਆਪਣੇ ਇੱਥੇ ਕਬੱਡੀ ਖੇਡਦੇ ਨੇ ਵਾਲੀਬਾਲ ਖੇਡਦੇ ਨੇ ਸਾਰੇ ਮੁੰਡੇ ਨਸ਼ਾ ਤੋਂ ਦੂਰ ਨੇ ਉਹ ਕਿਵੇਂ ਲੱਗ ਰਿਹਾ ਜਿਹੜਾ ਬਦਲਾਅ ਆਇਆ ਅਜਮੇਰ ਸਿੰਘ ਜਿਹੜਾ ਕੰਮ ਕਰਾਇਆ ਹੈ ਇੱਥੇ ਦੇ ਸਾਰੇ ਪਿੰਡ ਦਾ ਸਹਿਯੋਗ ਹੋਇਆ ਮੁੰਡਾ ਕੋਈ ਖੇਡ ਖੇਡਦਾ ਉਹ ਸਰੀਰ ਨੂੰ ਵਧੀਆ ਬਣਾਉਂਦਾ ਉਹਨੂੰ ਸਾਨੂੰ ਸਾਰਿਆਂ ਨੂੰ ਸੋਹਣਾ ਲੱਗਦਾ ਅੱਛਾ ਇੱਕ ਨੂੰ ਨਹੀਂ ਉਹ ਸਾਰੇ ਦੁਨੀਆ ਨੂੰ ਹੀ ਸੋਹਣਾ ਲੱਗਦਾ ਵੀ ਬੰਦਾ ਚੰਗਾ ਅੱਛਾ ਫਿਰ ਇਹ ਦੱਸੋ ਤੁਸੀਂ ਇਕੱਲੇ ਸੀਪ ਲਾਉਂਦੇ ਹੋ ਕਿ ਹੋਰ ਖੇਡ ਵੀ ਖੇਡਦੇ ਹੋ ਕਦੇ ਕਦੇ ਸੀ ਆਹ ਕੀ ਆ ਬਈ ਇਹ ਚ ਉਹ ਆਓ ਕੀ ਆ ਬਈ ਹਾਂ ਸੀਪ ਤਾਂ ਹੁਣ ਟਾਈਮ ਕੱਢ ਪੂਰਾ ਕਰਨਾ ਹੀ ਹੈ ਕਿਵੇਂ ਨਾ ਨਹੀਂ ਹੋਰ ਕੋਈ ਖੇਡ ਵੀ ਖੇਡਦੇ ਹੋ ਹੋਰ ਸਾਨੂੰ ਨਹੀਂ ਆਉਂਦੀ ਲੋਕ ਖੇਡਦੇ ਆ ਹੁੰਦਾ ਦੂਜਾ ਵੀ ਖੇਡਦੇ ਆ ਸਰਾ ਮੰਗਣ ਖੇਡ ਲੈਂਦੇ ਆ ਅੱਛਾ ਤੇ ਕੱਟ ਚੱਕਣ ਇੱਕ ਖੇਡ ਆ ਇਹੀ ਪੁੱਠੀ ਸੀਪ ਉਹ ਵੀ ਖੇਡ ਲੈਂਦੇ ਆ ਖੇਡਦੀ ਤਾਸ਼ ਵਾਲੀ ਹੋਇਆ ਬਈ ਜੀ ਤਾਂ ਵੱਧ ਜੋੜਨ ਲੱਗੇ ਬੈਠੇ ਨਾਲ ਗੱਲਾਂ ਵੀ ਹੋ ਜਾਣ ਨਾਲੇ ਸੱਤ ਨਜ਼ਾਰਾ ਵੀ ਅੰਦਰ ਰਹੇ ਚਲੋ ਬਜ਼ੁਰਗੋ ਫਿਰ ਇੱਕ ਕੰਮ ਕਰੋ ਕੋਈ ਗਾਣਾ ਗੁਣੇ ਸੁਣਾ ਦਿਓ ਦੇਖ ਲਓ ਆਉਂਦਾ ਹੁੰਦਾ ਬਜ਼ੁਰਗਾਂ ਨੂੰ ਤਾਂ ਪੁਰਾਣੇ ਗਾਣੇ ਇਹ ਤਾਂ ਸੀਪ ਲਾਈ ਇਹਦੇ ਨਾਲ ਆਪਾਂ ਐਂ ਕਰਦੇ ਉਹਨਾਂ ਕੋਲ ਚੱਲਦੇ ਉਹ ਹੋਰ ਗੱਲਾਂ ਆ ਜਾਓ ਫਿਰ ਉਹਨਾਂ ਕੋਲ ਚੱਲਦੇ ਆ ਦੇਖਿਓ ਸਾਂਭ ਕੇ ਤਾਰ ਤੂਰ ਸਤਿ ਸ਼੍ਰੀ ਅਕਾਲ ਬਜ਼ੁਰਗੋ ਇੱਧਰ ਤੁਸੀਂ ਅੱਡ ਸੀਪ ਲਾਈ ਹੈ ਇਹ ਕੀ ਖੇਡਦੇ ਹੋ ਫਿਰ ਦੱਸੋ ਕੀ ਖੇਡਦੇ ਹੋ ਤੁਸੀਂ ਦੱਸੋ ਕੀ ਖੇਡਦੇ ਹੋ ਜੀ ਅੱਛਾ ਸਾਰਾ ਮੰਗਣ ਖੇਡਦੇ ਨੇ ਹਾਂ ਉਹ ਤਾਂ ਠੀਕ ਹੈ ਅੱਡ ਅੱਡ ਪਾਰਟੀਆਂ ਕੀਤੀਆਂ ਕਿਉਂ ਲੜਾਈ ਹੋਈ ਆ ਆਪਸ ਚ ਚਾਰ ਹਜੇ ਨਹੀਂ ਹਜੇ ਉਹ ਦੋ ਰਹੀਆਂ ਉੱਧਰ ਪਈਆਂ ਦੇ ਉੱਥੇ ਪਈਆਂ ਅੱਛਾ ਹਾਂ ਇਹ ਚਾਰ ਪਾਰਟੀਆਂ ਹੁੰਦੀਆਂ ਇੱਥੇ ਚਾਰ ਪਾਰਟੀਆਂ ਆਉਂਦੀਆਂ ਨੇ ਕਿਹੜੀ ਕਿਹੜੀ ਪਾਰਟੀ ਆਉਂਦੀ ਆ ਆ ਦੇਖ ਇੱਕ ਤਿੰਨ ਜਾਣੇ ਖੇਡਦੇ ਆ ਹਾਂ ਤਿੰਨ ਜਾਣੇ ਉਹ ਭਾਬੀ ਜੀ ਵੀ ਖੇਡਦੇ ਨੇ ਕਹਿੰਦੇ ਅੱਛਾ ਹਾਂ ਜੀ ਹਾਂ ਸਾਰਾ ਕੁਝ ਖੇਡਦੇ ਹੋ ਹਾਂ ਚਲੋ ਚੰਗੀ ਗੱਲਬਾਤ ਆ ਮੈਂ ਕਹਿੰਦਾ ਫਿਰ ਕੋਈ ਗੱਲਬਾਤ ਸੁਣਾ ਦਿਓ ਪੁਰਾਣੀ ਤੁਹਾਡੇ ਪਿੰਡ ਦੀ ਕੋਈ ਗੱਲਬਾਤ ਆਪਣੇ ਜਵਾਨੀ ਦੇ ਟਾਈਮ ਦੀ ਕੋਈ ਗੱਲਬਾਤ ਸੁਣਾ ਦਿਓ ਉਹਦੀ ਗੱਲ ਇੰਨੀ ਆ ਕਿ ਜਿਹੜੀ ਆ ਆਪਣੀ ਹੁਣ ਜਗ੍ਹਾ ਬਣ ਗਈ ਸਾਨੂੰ ਤਾਂ ਇਹੀ ਚੰਗੀ ਲੱਗਦੀ ਹੈ ਹੋਰ ਕੋਈ ਚੀਜ਼ ਨਹੀਂ ਚੰਗੀ ਲੱਗਦੀ ਅੱਛਾ ਜੀ ਬਸ
ਜੇ ਇਹ ਸਾਡਾ ਬੰਦਾ ਹੁੰਦਾ ਹੁਣ ਨੂੰ ਖਬਰਾਂ ਕੀ ਕੁਛ ਬਣਦਾ। ਤੇ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਹਾਲ ਤੱਕ ਹੋਰ ਕੁਝ ਨਹੀਂ ਬਣਿਆ। ਇਹ ਤਾਂ ਬਣੀ ਜਾਂਦਾ ਹੁੰਦਾ, ਜਾਣੀ ਉਹਦਾ ਕੁਛ ਹੋਰ ਸੀ। ਉਹ ਤਾਂ ਐਂ ਕਹਿੰਦਾ ਸੀ ਮੇਰਾ ਨਾਂ ਨਾ ਲਿਓ, ਕਰੋੜਾਂ ਰੁਪਈਆ ਲੱਗ ਗਿਆ ਵੀ ਮੇਰਾ ਨਾਂ ਨਾ ਨਹੀਂ ਕਿਸੇ ਦਾ। ਅੱਛਾ ਜੀ। ਕਰੋੜਾਂ ਇਹਨੇ ਰੰਗ ਨਹੀਂ ਪਟਾਇਆ। ਤੇ ਗੱਲ ਕੀ ਕਰਦੇ ਸੀ ਪਹਿਲਾਂ ਆਪਾਂ? ਵੀ ਪੰਡਿਤ ਆ ਗਿਆ, ਹਾਂ। ਰੰਗ ਨਹੀਂ ਬਟਾਇਆ, ਹਾਂ ਸੱਥ ਦੀ ਗੱਲ ਚੱਲੀ ਜਾਂਦੀ ਸੀ। ਆ ਸੱਥ ਦੀ ਗੱਲ ਹੀ ਮੈਂ ਕਰਦਾ ਸੀ। ਉਹ ਖੁੰਝ ਗਿਆ ਵਿੱਚੋਂ ਹਾਂ ਮਰਿਆ, ਹਾਂ ਮਰਿਆ ਜਮੇ ਦੀ, ਮਰਿਆ ਜਮੇ ਦੀ। ਇਹ ਆ ਜਿਹੜੇ ਅਸੀਂ ਬੈਠੇ ਇੱਕ ਹੋ, ਇੱਕ ਆ, ਇੱਕ ਆ, ਇੱਕ ਆ, ਅਸੀਂ ਆਹ ਦੇ ਫੋਟੋਆਂ ਬਣਾ ਦੇ ਲੌਂਕਦੀਆਂ। ਅੱਛਾ ਜੀ। ਅਸੀਂ ਤਾਂ ਐਂ ਕਰਕੇ ਜਾਣ ਵਾਲੇ ਆ। ਅੱਛਾ ਜੀ। ਜਣੀ ਦੀ ਜਾਂ ਇੱਥੇ ਮੋਟਰਸਾਈਕਲ ਚੱਕਣ ਆਉਣਗੇ, ਸਾਨੂੰ ਛੱਡ ਜਾਂਦੇ ਇੱਥੇ। ਅੱਛਾ ਜੀ। ਤੇ ਹੁਣ ਉਹ ਦੁਪਹਿਰੋਂ 2 ਵਜੇ ਚੱਕਣ ਆਉਣਗੇ। ਅੱਛਾ ਜੀ। ਤੇ 2 ਵਜੇ ਤੋਂ ਬਾਅਦ ਫਿਰ 4, 3:30 ਬਾਅਦ ਫੇਰ ਬੱਸ ਛੱਡ ਜਾਂਦੇ ਆ। ਅੱਛਾ ਜੀ। ਫੇਰ 7:30 ਫੇਰ ਚੱਕ ਕੇ ਜਾਂ 7:15 ਲੈ ਜਾਂਦੇ ਆ। ਮਤਲਬ ਬੱਚਿਆਂ ਵਾਲਾ ਹਿਸਾਬ ਹੈ, ਜਿੱਥੇ ਬੱਚੇ ਇਕੱਠੇ ਹੋ ਜਾਂਦੇ ਨੇ ਆਪਸ ਚ ਖੇਡ ਖੋੜ ਲੈਂਦੇ ਨੇ। ਫੇਰ ਛੋਟੇ ਭਾਈ ਕੀ ਕਰਦੇ ਆ, ਉਹ ਸਾਨੂੰ ਇੰਨੀ ਦੇ ਦਿੰਦੇ ਆ ਪੀਣ ਨੂੰ। ਹੈਂ ਉਹਦੇ ਨਾਲ ਪੀ ਕੇ ਅਸੀਂ ਇੱਕ ਵਾਰ ਕੋਈ ਪਾ ਲੈਣੀ ਗਲਾਸ 'ਚ ਖੱਦਰ ਦੇ ਜੋ। ਅੱਛਾ ਜੀ। ਪੀ ਕੇ ਤੇ ਰੋਟੀਆਂ 2 ਖਾ ਕੇ ਮੌਜ ਨਾਲ ਪੈ ਜਾ, ਮਗਰ ਲਾਇਆ ਹੁੰਦਾ ਪੱਖਾ। ਤੇ ਨਾ ਕੋਈ ਕੋਲੇ ਆਵੇ ਨਾ ਕੁੱਤੀ ਭੌਂਕੇ। ਓਏ ਕੀ ਹੁਣ ਇਹਨਾਂ ਨੇ ਥੋੜੀ ਜਿਹੀ ਗੱਲ ਕੀਤੀ ਹੈ, ਪੀਣ ਵਾਲੀ ਗੱਲ ਸੁਣ ਲਈਏ ਥੋੜੀ ਜੀ। ਹਾਂਜੀ। ਮੈਂ ਕਹ ਰਿਹਾ ਦੇਸੀ ਪੀਂਦੇ ਹੋ ਅੰਗਰੇਜ਼ੀ ਪੀਂਦੇ ਹੋ? ਨਾ ਜੀ, ਸਾਡੇ ਦਾ ਠੇਕੇ ਆ 20-22 20-22 ਠੇਕੇ। ਐਡੀ ਤਰੱਕੀ ਕੀਤੀ ਹੈ ਚੱਕਰ ਪਿੰਡ ਨੇ। ਦੇਖੋ ਇਹ ਦੇਖੋ ਹੈ 20-22 ਠੇਕੇ। ਉਹ 20-22 ਠੇਕੇ, ਉਹ ਬਿਲਡਿੰਗਾਂ ਪਾਈ ਬੈਠੇ, ਸਾਡੇ ਬਾਲੇ ਡਿੱਗੀ ਜਾਂਦੇ ਆ। ਅੱਛਾ। ਸਿਉਂਖ ਨਾ। ਚਲੋ ਫਿਰ ਇੱਕ ਖੇਡ ਖੇਡੀਏ ਆਪਾਂ। ਮੈਂ ਕਹਿੰਦਾ ਆਪਾਂ ਵੀ ਲਾ ਲਈ ਇੱਕ ਸੀਪ। ਲਾ ਲਓ ਲੈ, ਸੀਪ ਲਈ ਕਿ ਭਾਬੀ ਠੋਕਾ ਖੇਡੀਏ? ਜਿਵੇਂ ਤੇਰੀ ਮਰਜ਼ੀ ਆ, ਲਾ ਲਓ। ਭਾਬੀ ਜੀ ਖੇਡਦੇ ਆ ਫਿਰ ਇੱਕ। ਚਲੋ ਠੀਕ ਆ। ਚਲੋ ਫਿਰ ਲਾਈਏ ਜੀ ਗੇਮ। ਆਜੋ ਫਿਰ ਤੁਸੀਂ ਵੀ ਦੇਖ ਲਿਓ ਅਸੀਂ ਵੀ ਕਿਵੇਂ ਖੇਡਦੇ ਆ। ਭਾਬੀ ਜੀ ਕਿਵੇਂ ਖੇਡੀ ਤੇ ਜਿਹੜੇ ਬਾਹਰ ਬੈਠੇ ਨੇ ਨਾ, ਦੇਖੋ ਐਂ ਖੇਡੀ ਦੀ ਆ। ਤੁਸੀਂ ਵੀ ਯਾਦ ਕਰੋ ਸੱਤਾ ਜਿਹੜੇ ਕਿਵੇਂ ਖੇਡਦੇ ਸੀ। ਲੋ ਜੀ ਦਰਸ਼ਕੋ, ਪਿੰਡ ਚੱਕਰ ਦੇ ਸਫ਼ਰ ਤੋਂ ਬਾਅਦ ਚੱਕਰ ਕੱਟ ਕੇ ਗਰਮੀ ਵਿੱਚ ਲੋਕਾਂ ਨੂੰ ਮਿਲ ਕੇ ਤੇ ਨਜ਼ਾਰੇ ਲੈ ਕੇ ਪਿੰਡਾਂ ਦੇ, ਹੁਣ ਅਸੀਂ ਐਸੀ ਜਗ੍ਹਾ ਤੇ ਪਹੁੰਚੇ ਤੇ ਐਸੀ ਸ਼ਖਸੀਅਤ ਨਾਲ ਬੈਠਾ ਮੈਂ ਇਸ ਵਕਤ ਕਿ ਤੁਸੀਂ ਜਦੋਂ ਉਹਨਾਂ ਦੀ ਆਵਾਜ਼ ਸੁਣੋਗੇ ਤੁਸੀਂ ਪਹਿਚਾਣ ਹੀ ਲੈਣਾ। ਵੌਇਸ ਆਫ ਪੰਜਾਬ ਦੇ ਵਿੱਚ ਛੋਟਾ ਸਲੀਮ ਕਹੇ ਜਾਣ ਵਾਲੇ ਗੁਰਵਿੰਦਰ ਸਿੰਘ ਜੀ ਸਾਡੇ ਨਾਲ ਬੈਠੇ ਨੇ, ਜਿਨ੍ਹਾਂ ਨੇ 2013 ਦੇ ਵਿੱਚ ਵੌਇਸ ਆਫ ਪੰਜਾਬ ਦੇ ਵਿੱਚ 2nd ਰਨਰ ਅਪ ਰਹੇ ਤੇ ਉਸ ਤੋਂ ਬਾਅਦ ਸਾਰੇਗਾਮਾਪਾ ਵਿੱਚ ਟੌਪ 7 ਦੇ ਵਿੱਚ ਰਹੇ। ਭਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ। ਥੈਂਕ ਯੂ ਜੀ ਸੋ ਮਚ। ਮੈਂ ਇੰਡੋਸ ਟੀਵੀ ਦੀ ਪੂਰੀ ਟੀਮ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਤੇ ਆਪਣੇ ਪਿੰਡ ਆਏ ਆ। ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ। ਪਿੰਡ ਚੱਕਰ ਦੇ ਵਿੱਚੋਂ ਗੁਰਵਿੰਦਰ ਸਿੰਘ ਨਿਕਲ ਕੇ ਓਵਰਆਲ ਪੰਜਾਬ ਦੇ ਵਿੱਚ ਨੈਸ਼ਨਲ ਲੈਵਲ ਤੇ ਮਸ਼ਹੂਰ ਹੋਇਆ, ਕਿਵੇਂ ਦਾ ਲੱਗ ਰਿਹਾ? ਪਹਿਲਾਂ ਤਾਂ ਵੈਸੇ ਕੋਈ ਵੀ ਨਹੀਂ ਸੋਚਦਾ ਹੁੰਦਾ ਤੇ ਮੈਂ ਵੀ ਨਹੀਂ ਸੀ ਸੋਚਿਆ ਕਿ ਮੈਂ ਇਸ ਮੁਕਾਮ ਤੱਕ ਪਹੁੰਚੂਗਾ, ਪਰ ਪਰਮਾਤਮਾ ਦੀ ਮਿਹਰ ਤੇ ਮਾਂ-ਬਾਪ ਦੇ ਆਸ਼ੀਰਵਾਦ ਸਦਕਾ, ਸਰੋਤਿਆਂ ਦੇ ਪਿਆਰ ਦਾ ਸਦਕਾ ਮੈਂ ਜਿਸ ਮੁਕਾਮ ਤੇ ਤਾਂ ਬਹੁਤ ਵਧੀਆ ਲੱਗ ਰਿਹਾ। ਜਦੋਂ ਬਾਹਰ ਜਾਈਦਾ ਤਾਂ ਆਪਣੇ ਜੋ ਪਿਆਰ ਕਰਨ ਵਾਲੇ ਨੇ ਫੋਟੋ ਖਿਚਾਉਂਦੇ ਨੇ ਸਾਰਾ, ਤਾਂ ਫਿਰ ਉਹ ਬਹੁਤ ਵਧੀਆ ਲੱਗਦਾ। ਮਤਲਬ ਪਿੰਡ ਚੱਕਰ ਚੋਂ ਨਿਕਲ ਕੇ ਸਾਰੇ ਦੇਸ਼ ਨੂੰ ਚੱਕਰਾਂ ਹੀ ਪਾ ਰੱਖਿਆ ਨਾ ਗਾ। ਆਪਣੀ ਗਾਇਕੀ ਦੇ ਨਾਲ ਤੁਸੀਂ ਇੰਨਾ ਹੁਨਰ ਕਮਾਇਆ। ਤੁਸੀਂ ਕਿਸ ਉਮਰ ਤੋਂ ਸ਼ੁਰੂ ਕੀਤੀ ਗਾਇਕੀ ਆਪਣੀ? ਮੈਂ ਐਕਚੁਅਲੀ 6-7 ਸਾਲ ਦੀ ਉਮਰ ਤੋਂ ਗਾਉਣਾ ਸਟਾਰਟ ਕਰਤਾ ਸੀ, ਪਰ ਸਿੱਖਣਾ ਨਹੀਂ ਸੀ ਸ਼ੁਰੂ ਕੀਤਾ। ਅੱਛਾ। ਸਿੱਖਣਾ ਮੈਂ 2009 ਵਿੱਚ ਸ਼ੁਰੂ ਕੀਤਾ। ਤਾਂ ਉੱਤੇ ਐਕਚੁਅਲੀ ਇਹਦੇ ਵਿੱਚ ਇੱਕ ਰੀਜ਼ਨ ਸੀ ਕਿ ਮੈਂ ਟੀਵੀ ਤੇ ਜਿੱਦਾਂ ਛੋਟੇ ਬੱਚਿਆਂ ਦਾ ਚੱਲਦਾ, ਡਾਂਸ ਤੇ ਚੱਲਦੇ ਰਿਐਲਿਟੀ ਸ਼ੋਜ਼, ਬਿਲਕੁਲ, ਤੇ ਸਿੰਗਿੰਗ ਦੇ ਚੱਲਦੇ ਆ, ਉਹਦੇ ਵਿੱਚ ਮੈਂ ਡਾਂਸ ਦਾ ਦੇਖਦਾ ਹੁੰਦਾ ਸੀਗਾ। ਤਾਂ ਮੇਰੇ ਮਾਈਂਡ 'ਚ ਆਇਆ ਕਿ ਮੈਂ ਡਾਂਸ ਸਿੱਖਣਾ। ਅੱਛਾ। ਤਾਂ ਮੈਂ ਫਾਦਰ ਸਾਹਿਬ ਨਾਲ ਗੱਲ ਕੀਤੀ ਕਿ ਮੈਂ ਇੱਦਾਂ ਕਰਕੇ ਵੀ ਮੈਂ ਡਾਂਸ ਸਿੱਖਣਾ, ਮੈਨੂੰ ਵਧੀਆ ਲੱਗਦਾ, ਹੁਣ ਵੀ ਮੈਨੂੰ ਵਧੀਆ ਲੱਗਦਾ।
ਜਿੱਦਾਂ ਮਾਈਕਲ ਜੈਕਸਨ ਜੀ ਹੁਣੀ ਹੋ ਗਏ, ਉਹਨਾਂ ਨੂੰ ਬਹੁਤ ਦੇਖੀਦਾ, ਤਾਂ ਉਹਨਾਂ ਦੇ ਪਰਫਾਰਮੈਂਸ ਵਗੈਰਾ, ਸਿੰਗਿੰਗ ਉਹਨਾਂ ਦੀ ਕਿਆ ਬਾਤ ਹੈ। ਅਤੇ ਉਸ ਚੀਜ਼ ਨੂੰ ਲੈ ਕੇ ਮੇਰੇ ਦਿਮਾਗ ਵਿੱਚ ਸੀਗਾ ਕਿ ਮੈਂ ਡਾਂਸ ਸਿੱਖਣਾ। ਤਾਂ ਫਾਦਰ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਬੇਟਾ ਡਾਂਸ ਨਾਲੋਂ ਤੂੰ ਸਿੰਗਿੰਗ ਕਰੇ ਤਾਂ ਜ਼ਿਆਦਾ ਵਧੀਆ, ਕਿਉਂਕਿ ਓਲਡ ਏਜ ਹੋ ਕੇ ਵੀ ਤੂੰ ਇਸ ਆਪਣੇ ਕਰੀਅਰ ਨੂੰ ਜਾਰੀ ਰੱਖ ਸਕਦਾ। ਤਾਂ ਫਿਰ ਮੈਂ ਵੀ ਸੋਚਿਆ ਕਿ ਹਾਂ ਮਤਲਬ ਸਿੰਗਿੰਗ, ਫਿਰ ਹੌਲੀ ਹੌਲੀ, ਪਹਿਲਾਂ ਤਾਂ ਨਹੀਂ ਸੀ ਇੰਟਰਸਟ, ਫਿਰ ਹੌਲੀ ਹੌਲੀ ਬਣਦਾ ਗਿਆ ਅਤੇ ਅੱਜ ਹੁਣ ਇੱਦਾਂ ਦਾ ਆਪਣਾ ਬਣ ਚੁੱਕਾ ਹੈ ਮਾਹੌਲ ਕਿ ਗਾਉਣ ਬਿਨਾਂ ਰਿਹਾ ਨਹੀਂ ਜਾਂਦਾ। ਬਸ ਉਹੀ ਗੱਲ ਹੈ ਨਾ, ਫਿਰ ਪਿੰਡ ਚੱਕਰ ਦਾ ਹਿਸਾਬ ਹੈ, ਚੱਕਰ ਇਹੋ ਜਿਹੇ ਘੁਮਾਏ ਤੁਸੀਂ ਡਾਂਸ ਤੋਂ ਤਾਂ ਸਿੰਗਿੰਗ ਵੱਲ ਆ ਕੇ। ਤੇ ਤੁਸੀਂ ਵੌਇਸ ਆਫ ਪੰਜਾਬ ਦੇ ਵਿੱਚ ਗਏ, ਤੁਹਾਨੂੰ ਛੋਟਾ ਸਲੀਮ ਦਾ ਨਾਮ ਦਿੱਤਾ ਗਿਆ ਜੀ, ਉਦੋਂ ਕਿਵੇਂ ਲੱਗਿਆ ਜਦੋਂ ਤੁਹਾਨੂੰ ਛੋਟਾ ਸਲੀਮ ਕਹਿੰਦੇ ਸੀਗੇ? ਐਕਚੁਅਲੀ ਮੈਂ ਜਦੋਂ ਮੈਗਾ ਆਡੀਸ਼ਨ ਵਿੱਚ ਗਿਆ ਜੀ, ਉੱਥੇ ਸਚਿਨ ਅਹੂਜਾ ਜੀ ਬੈਠੇ ਸੀ, ਮਾਸਟਰ ਸਲੀਮ ਜੀ, ਅਤੁਲ ਸ਼ਰਮਾ ਜੀ, ਤੇਜਵੰਤ ਕਿੱਟੂ ਜੀ, ਸਾਰੇ ਮਹਾਨ ਸ਼ਖਸੀਅਤਾਂ ਬੈਠੀਆਂ ਹੋਈਆਂ ਸੀ। ਅਤੇ ਪਹਿਲਾਂ ਮੈਂ ਨਰਵਸ ਸੀਗਾ ਬਹੁਤ ਕਿ ਪਤਾ ਨਹੀਂ ਕੀ ਹੋਊਗਾ ਜਾ ਕੇ, ਤਾਂ ਫਿਰ ਪਰਮਾਤਮਾ ਦਾ ਨਾਂ ਲੈ ਕੇ ਸ਼ੁਰੂ ਕੀਤਾ। ਅਤੇ ਉਹ ਗਾਣਾ ਵੀ ਮਾਸਟਰ ਸਲੀਮ ਜੀ ਦਾ ਸੀਗਾ, ਅੱਜ ਹੋਣਾ ਦੀਦਾਰ ਜੀ ਜੀ। ਅਤੇ ਉਹ ਫਿਰ ਮੈਂ ਗਾਇਆ ਜਦ, ਤਾਂ ਪਰਮਾਤਮਾ ਦੀ ਮਿਹਰ ਹੋਈ, ਸਚਿਨ ਅਹੂਜਾ ਜੀ ਨੇ ਫਿਰ ਮੈਨੂੰ ਇਹ ਨਾਮ ਦਿੱਤਾ ਕਿ ਛੋਟਾ ਸਲੀਮ ਦਾ ਖਿਤਾਬ ਦਿੱਤਾ। ਤਾਂ ਮੈਂ ਵੀ ਫਿਰ ਜਦ ਬਾਹਰ ਆਇਆ ਤਾਂ ਕੈਮਰਾਜ਼ ਵਗੈਰਾ ਲੱਗੇ ਹੋਏ ਸੀ, ਸਾਰੇ ਆਡੀਅנס ਦੇਖ ਰਹੀ ਸੀ, ਤਾਂ ਸਾਰਿਆਂ ਨੇ ਮਤਲਬ ਆਪਣਾ ਪਿਆਰ ਦਿੱਤਾ, ਬਹੁਤ ਵਧੀਆ ਲੱਗਾ। ਇਹ ਸੋਚਿਆ ਵੀ ਨਹੀਂ ਸੀ ਜੋ ਹੋ ਚੁੱਕਿਆ ਸੀ ਜਿਹੜਾ। ਤੇ ਜਿਸ ਗਾਣੇ ਕਰਕੇ ਤੁਹਾਨੂੰ ਨਾਮ ਮਿਲਿਆ ਛੋਟਾ ਸਲੀਮ ਦਾ, ਤੇ ਉਹ ਗਾਣਾ ਹੋ ਜਾਏ ਇੱਕ ਵਾਰੀ ਫਿਰ ਅਸੀਂ ਵੀ ਸੁਣ ਲਈਏ। ਹਾਂਜੀ ਜ਼ਰੂਰ। ਨੀ ਆਓ ਸਈਓ ਰਲ ਦਿਓ ਵਧਾਈਆਂ, ਤੇ ਮੇਰਾ ਸੱਜਣ ਮੇਰੇ ਘਰ ਆਇਆ, ਅਸਮਾਨ ਦਾ ਤਾਰਾ ਮੇਰੀ ਝੋਲੀ ਡਿੱਗਿਆ, ਤੇ ਮੇਰੇ ਰੱਬ ਨੇ ਸਬਬ ਨੂੰ ਬਣਾਇਆ, ਅੱਜ ਹੋਣਾ ਦੀਦਾਰ ਮਾਹੀ ਦਾ, ਅੱਜ ਹੋਣਾ ਦੀਦਾਰ, ਅੱਜ ਹੋਣਾ ਦੀਦਾਰ ਮਾਹੀ ਦਾ, ਅੱਜ ਹੋਣਾ ਦੀਦਾਰ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ। ਦੇਖੋ ਛੋਟਾ ਸਲੀਮ ਦਾ ਨਾਮ ਫਿਰ ਤਾਂ ਮਿਲ ਹੀ ਗਿਆ, ਤੇ ਹੁਣ ਇਹ ਦੱਸੋ ਛੋਟੇ ਸਲੀਮ ਨੂੰ ਕਦੋਂ ਪਾਣੀ ਪਾ ਪਾ ਕੇ ਤੁਸੀਂ ਵੱਡਾ ਸਲੀਮ ਬਣਾਉਣਾ, ਮਤਲਬ ਵੱਡੀ ਗਾਇਕੀ ਵੱਲ ਕਦੋਂ ਜਾਣਾ? ਕੁਝ ਤੁਹਾਡੇ ਨਵੇਂ ਗਾਣੇ ਪ੍ਰੋਜੈਕਟ ਆ ਰਹੇ ਹੁਣ ਤਾਂ? ਹਾਂਜੀ, ਮੈਂ ਆਪਣੇ ਆਫੀਸ਼ੀਅਲੀ ਪ੍ਰੋਜੈਕਟ ਚੱਲ ਰਹੇ ਆ ਮੇਰੇ, ਤਾਂ ਇੱਕ ਮੇਰਾ ਮਰਾਠੀ ਮੂਵੀ ਵਿੱਚ ਵੀ ਸੌਂਗ ਆ ਚੁੱਕਾ ਹੈ, ਉਹ ਜੇ ਰਿਲੀਜ਼ ਹੋਏਗੀ ਤਾਂ ਫਿਰ ਜ਼ਰੂਰ ਸੁਣਾਵਾਂਗੇ ਤੁਹਾਨੂੰ। ਮੱਲਾ ਮਾਰ ਚੁੱਕੇ ਤੁਸੀਂ, ਦੇਖੋ ਪੰਜਾਬ ਦੇ ਬੰਦੇ ਮਰਾਠੀ 'ਚ ਪਹੁੰਚ ਚੁੱਕੇ ਨੇ, ਮਹਾਰਾਸ਼ਟਰ 'ਚ। ਤੇ ਇਦਾਂ ਹੀ ਪ੍ਰੋਜੈਕਟ ਚੱਲ ਰਹੇ ਆ, ਹੁਣ ਨਵਾਂ ਗਾਣਾ ਵੀ ਕਰਾਂਗੇ ਆਪਾਂ। ਓਕੇ ਓਕੇ। ਹਾਂਜੀ। ਤੇ ਜਦੋਂ ਤੁਸੀਂ, ਤੁਹਾਨੂੰ ਲੱਗਦਾ ਵੀ ਜਦੋਂ ਤੁਸੀਂ ਸਿੰਗਿੰਗ ਦੇ ਵਿੱਚ ਛੋਟੇ ਹੁੰਦੇ ਸੋਚਿਆ ਸੀਗਾ ਵੀ ਇੰਨੀ ਵਧੀਆ ਲੈਵਲ ਤੇ ਜਾਓਗੇ, ਨੈਸ਼ਨਲ ਲੈਵਲ ਤੁਸੀਂ ਜਾ ਕੇ ਮਸ਼ਹੂਰ ਹੋਏ ਹੋ, ਮਰਾਠੀ ਵੀ ਤੁਹਾਡਾ ਗਾਣਾ ਆ ਰਿਹਾ ਹੈ, ਤੇ ਕਿਵੇਂ ਦਾ ਲੱਗ ਰਿਹਾ? ਮਦਰ ਫਾਦਰ ਨੂੰ ਕਿਵੇਂ ਲੱਗਦਾ, ਪ੍ਰਾਊਡ ਫੀਲ ਜਦੋਂ ਕਰਦੇ? ਜੀ ਐਕਚੁਅਲੀ ਇੱਦਾਂ ਸੀਗਾ ਕਿ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਕਿ ਮਤਲਬ ਮੇਰਾ ਇਸ ਲਾਈਨ ਵਿੱਚ ਕਰੀਅਰ ਹੋਊਗਾ, ਮੈਂ ਪ੍ਰੋਫੈਸ਼ਨਲੀ ਇਹ ਕੰਮ ਕਰੂੰਗਾ। ਮੈਂ ਸ਼ੌਕੀਆ ਤੌਰ 'ਤੇ ਗਾਉਂਦਾ ਹੁੰਦਾ ਸੀ ਘਰੇ, ਮੈਂ ਗਾਉਣਾ, ਮੇਰੇ ਤਾਇਆ ਜੀ ਦੇ ਬੇਟਾ ਜੀ ਹੋਣੀ, ਉਹਨਾਂ ਨੇ ਐਪਰੀਸ਼ੀਏਟ ਕਰਨਾ ਮੈਨੂੰ, ਉਹਨਾਂ ਨੇ ਫਿਰ ਮੈਨੂੰ ਕਹਿਣਾ ਕਿ ਗਾ ਤੂੰ। ਮੈਂ ਫਿਰ ਉਹ ਜਿਹੜੀ ਬੱਚੇ ਵਾਲੀ ਗੱਲ ਹੁੰਦੀ ਹੈ, ਮੈਂ ਸ਼ਰਮਾ ਜਾਣਾ, ਸੰਗ ਜਾਣਾ, ਮੈਂ ਉਹਨਾਂ ਦੇ ਸਾਹਮਣੇ ਗਾਉਣਾ ਨਾ, ਤਾਂ ਉਹਨਾਂ ਨੇ ਕਹਿਣਾ ਕਿ ਤੂੰ ਉੱਦਾਂ ਲੱਗਾ ਰਹਿਣਾ, ਇਹ ਮੇਰੇ ਸਾਹਮਣੇ ਗਾਉਂਦਾ ਨਹੀਂ ਜਦ ਤੈਨੂੰ ਕਹੀਏ। ਫਿਰ ਇੱਦਾਂ ਹੀ ਮਤਲਬ ਫਿਰ ਉਹਨਾਂ ਨੇ ਇੱਕ ਮੇਰੇ ਭੂਆ ਜੀ ਦੇ ਬੇਟੇ ਦੀ ਮੈਰਿਜ ਸੀਗੀ, ਉੱਥੇ ਮੈਨੂੰ ਗਵਾਇਆ ਸਾਰਿਆਂ ਵਿੱਚ ਖੜਾ ਕੇ, ਤਾਂ ਉੱਥੇ ਕਈ ਬਹੁਤ ਵਧੀਆ ਵਧੀਆ ਗਾਉਣ ਵਾਲੇ ਜਿੱਦਾਂ ਰਾਗੀ ਆਏ ਹੋਏ ਸੀ, ਤਾਂ ਉਹਨਾਂ ਨੇ ਐਪਰੀਸ਼ੀਏਟ ਕੀਤਾ, ਜਿੱਦਾਂ ਮੰਮੀ ਹੋਣਾ ਨੂੰ, ਚਾਚਾ ਜੀ ਹੋਣਾ ਨੂੰ, ਸਾਰਿਆਂ ਨੂੰ ਕਿਹਾ ਕਿ ਬੱਚਾ ਤੁਹਾਡਾ ਬਹੁਤ ਅੱਗੇ ਤੱਕ ਜਾਏਗਾ। ਪਰ ਮੈਨੂੰ ਉਦੋਂ ਇਹਨਾਂ ਚੀਜ਼ਾਂ ਦੀ ਸਮਝ ਹੈ ਨਹੀਂ ਸੀ ਜੀ, ਤਾਂ ਇੱਦਾਂ ਹੀ ਫਿਰ ਹੌਲੀ 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 ਬਣਦਾ ਅੱਜ ਇਸ। ਬਿਲਕੁਲ, ਜੋ ਤੁਸੀਂ ਮੁਕਾਮ ਹਾਸਿਲ ਕੀਤਾ ਤੇ ਇਸ ਉਮਰ 'ਚ ਕੀਤਾ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਤੁਸੀਂ ਕਿਹਾ ਮਰਾਠੀ ਮੂਵੀ ਤੁਹਾਡਾ ਗਾਣਾ ਆ ਰਿਹਾ ਜੀ, ਫਿਰ ਗਾਣਾ ਸੁਣਾਇਆ ਜਾਵੇ ਥੋੜਾ ਜਿਹਾ, ਦੇਖ ਲਈਏ ਅਸੀਂ ਜੀ। ਐਕਚੁਅਲੀ ਪੰਜਾਬੀ ਬੰਦਾ ਮਰਾਠੀ ਗਾਣਾ ਗਾਊਗਾ। ਐਕਚੁਅਲੀ ਉਹ ਥੋੜਾ ਰਿਲੀਜ਼ਿੰਗ ਦੇ ਕਰਕੇ ਅੱਛਾ ਥੋੜੇ ਟਾਈਮ ਤੱਕ ਹਾਂਜੀ ਰਿਲੀਜ਼ ਹੋ ਜਾਊਗੀ, ਤੇ ਉਹ ਪ੍ਰਾਈਵੇਸੀ ਰੱਖਿਓ, ਤੁਸੀਂ ਜਾ ਕੇ ਪਹਿਲਾਂ ਸੁਣੋ ਫੇਰ ਸੁਣਾਵਾਂਗੇ, ਐ ਨਹੀਂ ਸੁਣਾਉਂਦੇ ਅਸੀਂ। ਚਲੋ ਤੁਸੀਂ ਹੁਣ ਤੁਹਾਡੇ ਬਾਰੇ ਹੋਈ, ਤੁਹਾਡੇ ਪਿੰਡ ਬਾਰੇ ਗੱਲ ਕਰਦਾ ਸੀ, ਤੁਹਾਡੇ ਪਿੰਡ ਨੂੰ ਕਵਰ ਕਰਨਾ ਹੈ, ਤੁਹਾਡੇ ਪਿੰਡ ਦਾ ਸਫ਼ਰ ਕਰਨਾ ਹੈ, ਆਪਣੇ ਪਿੰਡ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਜੀ ਪਿੰਡ ਬਾਰੇ ਇਹ ਹੈ ਕਿ ਪਿੰਡ ਦੀ ਨੁਹਾਰ ਜਿਹੜੀ ਬਦਲੀ ਹੈ, ਉਹਦੇ ਵਿੱਚ ਪਿੰਡ ਵਾਸੀਆਂ ਦਾ ਤੇ ਸਵਰਗਵਾਸੀ ਸਰਦਾਰ ਅਜਮੇਰ ਸਿੰਘ ਸਿੱਧੂ ਅੰਕਲ ਜੀ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਉਹਨਾਂ ਦੀ ਚਲਾਈ ਹੋਈ ਮੁਹਿੰਮ ਸਦਕਾ ਹੀ ਇਹ ਜਿਹੜਾ ਪਿੰਡ ਦੀ ਨੁਹਾਰ ਆ ਇਹ ਬਦਲੀ ਆ।
ਪਿੰਡ ਵਿੱਚ ਅਕੈਡਮੀ ਸ਼ੁਰੂ ਹੋਈ ਆ, ਸਪੋਰਟਸ ਅਕੈਡਮੀ। ਤਾਂ ਇੱਕ ਵੱਡੀ ਗੱਲ ਹੈ, ਪਿੰਡ ਵਿੱਚ ਗੁਰਦੁਆਰਾ ਸਾਹਿਬ ਇੱਕ ਹੀ ਹੈ ਜੋ ਕਿ ਪਿੰਡ ਦੀ ਏਕਤਾ ਦਾ ਪ੍ਰਤੀਕ ਹੈ। ਬਿਲਕੁਲ। ਸੋ ਪਿੰਡ ਦੇ ਮਤਲਬ ਜੋ ਕਿਸੇ ਵੀ ਫੀਲਡ ਵਿੱਚ ਜਾਂਦਾ, ਕੋਈ ਵੀ ਬੱਚਾ ਜਾਂਦਾ, ਤਾਂ ਪਿੰਡ ਵਾਸੀ ਉਹਨੂੰ ਪੂਰਾ ਸਹਿਯੋਗ ਦਿੰਦੇ। ਮਤਲਬ ਪੂਰੀ ਇੱਕ ਹੈ ਇੱਥੇ, ਤੁਹਾਨੂੰ ਇੱਥੋਂ ਹੀ ਵੋਟਾਂ ਹੀ ਪੂਰੀਆਂ ਪਈਆਂ ਹੋਣੀਆਂ ਤੁਹਾਨੂੰ। ਬਿਲਕੁਲ ਜੀ, ਬਿਲਕੁਲ। ਮੈਂ ਕਹਿੰਦਾ ਮੈਂ ਇਲੈਕਸ਼ਨ ਤੁਸੀਂ ਖੜੇ ਹੋ, ਤੁਸੀਂ ਜਿੱਧਰੋਂ ਐਮਐਲਏ ਬਣ ਜਾਓ, ਮੈਂ ਪੰਚਾਇਤ ਦੇ ਮੈਂਬਰ ਬਣ ਜਾਓ, ਤੇ ਜਿੱਤੋਗੇ ਨਾਲੇ ਇਹਦਾ ਪਿੰਡ ਦਾ ਕੰਮ ਕਰਾਈ ਚੱਲਿਓ। ਇਹ ਆਪਣਾ ਬਸ ਗਾਇਕੀ ਵਾਲਾ ਠੀਕ ਹੈ ਜੀ। ਨਹੀਂ ਠੀਕ ਹੈ, ਕਲਾਕਾਰ ਨੂੰ ਕਲਾਕਾਰੀ ਵਾਲੇ ਪਾਸੇ ਰਹਿਣਾ ਚਾਹੀਦਾ ਜੀ। ਤੁਸੀਂ ਦੱਸਿਆ ਤੁਸੀਂ ਮਰਾਠੀ ਮੂਵੀ 'ਚ ਕੰਮ ਕਰ ਰਹੇ ਹੋ, ਤੇ ਉਸ ਤੋਂ ਬਾਅਦ ਬਾਲੀਵੁੱਡ 'ਚ ਜਾਣ ਦੀ ਕੋਈ ਹੋਰ ਸਲਾਹ ਹੈਗੀ, ਕੋਈ ਹੋਰ ਤੁਹਾਨੂੰ ਆਫਰ ਆ ਰਹੀ ਹੁਣ? ਹਾਂਜੀ, ਮੈਨੂੰ ਸਾਰੇਗਾਮਾਪਾ ਦੇ ਸੀਜ਼ਨ ਵਿੱਚ ਜਦ ਮੈਂ ਸੀਗਾ ਤਾਂ ਅਮਾਲ ਮਲਿਕ ਜੀ ਮਿਊਜ਼ਿਕ ਡਾਇਰੈਕਟਰ ਨੇ, ਤਾਂ ਉਹਨਾਂ ਨੇ ਮੈਨੂੰ ਮੂਵੀ ਲਈ ਆਪਣਾ ਸੌਂਗ ਲਈ ਦਿੱਤੀ ਹੋਈ ਹੈ ਆਫਰ। ਤਾਂ ਇੱਕ ਸ਼ੇਖਰ ਰਬਜਾਨੀ ਸਰ ਜੀ, ਉਹਨਾਂ ਵੱਲੋਂ ਵੀ ਹੈਗੀ ਆਫਰ, ਤੇ ਇਸ ਤਰ੍ਹਾਂ ਮਤਲਬ ਕਾਫੀ ਚੱਲ ਰਿਹਾ। ਤੇ ਤੁਸੀਂ ਕਿਹਾ ਪਿੰਡ 'ਚ ਏਕਾ ਬਹੁਤ, ਜਦੋਂ ਸਾਰੇ ਪਿੰਡ ਨੇ ਟੀਵੀ ਤੇ ਦੇਖਿਆ ਹੋਣਾ, ਜਦੋਂ ਤੁਸੀਂ ਵਾਪਸ ਆਏ ਜਿੱਤ ਕੇ ਉੱਥੋਂ ਜੀ, ਸੈਕਿੰਡ ਰਨਰ ਅਪ ਆਏ, ਸਾਰੇਗਾਮਾਪਾ 'ਚ ਤੁਸੀਂ ਟੌਪ 7 'ਚ ਰਹੇ, ਉਦੋਂ ਪਿੰਡ ਵਾਲਿਆਂ ਦਾ ਕਿਵੇਂ ਦਾ ਹੁੰਗਾਰਾ ਰਿਹਾ ਤੁਹਾਡੇ ਲਈ? ਜੀ ਬਹੁਤ ਵਧੀਆ ਰਿਹਾ, ਮਤਲਬ ਜੋ ਪਿੰਡ ਵਾਲਿਆਂ ਨੇ ਪਿਆਰ ਦਿੱਤਾ। ਆਪਣਾ ਕਬੱਡੀ ਟੂਰਨਾਮੈਂਟ ਹੋਇਆ ਸੀ ਆਪਣੇ ਪਿੰਡ, ਤਾਂ ਉੱਥੇ ਵਿਸ਼ੇਸ਼ ਸਨਮਾਨ ਕੀਤਾ ਗਿਆ, ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਮੈਨੂੰ। ਸਾਰੇ ਪਿੰਡ ਵਾਸੀਆਂ ਨੇ ਬਹੁਤ ਪਿਆਰ ਦਿੱਤਾ। ਤੇ ਗੁਰਵਿੰਦਰ ਸਿੰਘ ਜੀ ਜਿਹੜੇ ਸਿੰਗਿੰਗ ਕਰਦੇ ਨੇ, ਸਿੰਗਿੰਗ ਦੇ ਵਿੱਚ ਤੁਹਾਨੂੰ ਮਹਾਨਤਾ ਹਾਸਲ, ਤੁਸੀਂ ਵਧੀਆ ਗਾ ਰਹੇ ਹੋ, ਉਹ ਤੋਂ ਇਲਾਵਾ ਗੁਰਵਿੰਦਰ ਸਿੰਘ ਜੀ ਹੋਰ ਕੀ ਕੁਝ ਕਰਦੇ ਨੇ? ਕਦੇ ਖੇਡਾਂ ਵੀ ਖੇਡਦੇ ਹੋ, ਜਾਂ ਜਿਹੜੇ ਹੁਣ ਉੱਥੇ ਕਬੱਡੀ ਖੇਡਦੇ, ਫੁੱਟਬਾਲ ਖੇਡਦੇ ਹੋ? ਜੀ ਐਕਚੁਅਲੀ ਮੈਨੂੰ ਥੋੜਾ ਫਿਟਨੈਸ ਦਾ ਹੈਗਾ ਸ਼ੌਂਕ। ਅੱਛਾ। ਤਾਂ ਜਿਮ ਵਗੈਰਾ ਕਰ ਲਈਦਾ, ਤੇ ਥੋੜਾ ਫੁੱਟਬਾਲ ਵਗੈਰਾ ਖੇਡ ਲਿਆ। ਕਬੱਡੀ ਦਾ ਵੀ ਸ਼ੌਂਕ ਹੈ, ਪਰ ਕਬੱਡੀ ਵਾਲੀ ਫਿਰ ਸਿਹਤ ਬਣਾ ਕੇ ਨਹੀਂ, ਉਹ ਠੀਕ ਹੈ। ਲਓ ਜੀ, ਗੁਰਵਿੰਦਰ ਸਿੰਘ ਨਾਲ ਗੱਲ ਹੋ ਗਈ, ਹੁਣ ਆਪਾਂ ਐਂ ਕਰਦੇ ਨਾਲੇ ਕਬੱਡੀ ਵਾਲੇ ਮੁੰਡੇ ਨੂੰ ਮਿਲ ਕੇ ਆਉਂਦੇ ਆ, ਨਾਲੇ ਖੇਡਦੇ ਆ, ਠੀਕ ਹੈ, ਤੇ ਗਰਾਊਂਡ 'ਚ ਮਿਲਦੇ ਆ ਫਿਰ ਆਪਾਂ। ਠੀਕ ਹੈ ਜੀ, ਧੰਨਵਾਦ ਜੀ। ਜਾਣਦੇ ਹੋ ਇਹਨਾਂ ਨੂੰ? ਨਹੀਂ ਭਾਜੀ, ਦਿਮਾਗ 'ਚ ਨਹੀਂ। ਇਹ ਸਾਡੇ ਪਿੰਡ ਦੇ ਮਸ਼ਹੂਰ ਕਬੱਡੀ ਦੇ ਪਲੇਅਰ ਬਾਈ ਕਰਮਾ ਜੀ। ਅੱਛਾ, ਬਾਈ ਕਰਮਾ ਜੀ ਇਹ ਨੇ। ਲੈ ਬਾਈ, ਦੇਖੋ ਨਾਮ ਤੁਹਾਡਾ ਨਾਮ ਇੰਨਾ ਸੁਣਿਆ, ਦੇਖੋ ਮਿਲੇ ਪਹਿਲੀ ਵਾਰ। ਬਾਈ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਅਸੀਂ ਤੁਹਾਡਾ ਸਵਾਗਤ ਕਰਦੇ ਸਾਡੇ ਸ਼ੋਅ 'ਤੇ ਅਸੀਂ ਤੁਹਾਡੇ ਪਿੰਡ ਦੇ ਵਿੱਚ ਆਏ, ਚੱਕਰ ਪਿੰਡ ਦੇ ਵਿੱਚ, ਅਤੇ ਤੁਹਾਡਾ ਨਾਮ ਅਸੀਂ ਕਬੱਡੀ ਵਿੱਚ ਇੰਨਾ ਸੁਣਿਆ। ਇੱਕ ਵਾਰ ਜ਼ਰੂਰ ਦੱਸੋ ਕਿ ਤੁਹਾਡਾ ਜਿਹੜਾ ਸਫ਼ਰ ਹੈ ਕਬੱਡੀ ਦਾ ਕਿਵੇਂ ਰਿਹਾ? ਠੀਕ ਹੈ ਜੀ, ਕਿਉਂਕਿ ਸਾਡੇ ਨਾ ਮਤਲਬ ਜਿੱਦਾਂ ਸੀਨੀਅਰ ਪਲੇਅਰ ਸੀਗੇ ਜੀ ਕਬੱਡੀ ਦੇ, ਉਹ ਸ਼ੁਰੂ ਤੋਂ ਮਤਲਬ ਕਬੱਡੀ ਖੇਡਦੇ ਸੀ, ਉਹਨਾਂ ਨੂੰ ਦੇਖ ਕੇ ਫਿਰ ਸਾਨੂੰ ਵੀ ਲੱਗਿਆ ਵੀ ਅਸੀਂ ਵੀ ਕਬੱਡੀ ਖੇਡੀਏ ਹਨ। ਤੇ 11-12 ਸਾਲ ਤੋਂ ਮਤਲਬ ਕਬੱਡੀ ਜਿੱਦਾਂ ਗਰਾਊਂਡ 'ਚ ਇੱਥੇ ਰੈਗੂਲਰ ਪਿੰਡ ਦੀ ਗਰਾਊਂਡ 'ਚ ਖੇਡਣੀ ਸ਼ੁਰੂ ਕੀਤੀ ਹੈ, ਤੇ ਕੰਪੀਟੀਸ਼ਨ ਸ਼ੁਰੂ ਕੀਤਾ ਜੀ 93 ਤੋਂ। ਅੱਛਾ ਜੀ। ਤੇ 2007 10 ਸਾਲ ਕਬੱਡੀ ਖੇਡੀ ਆ, ਤੇ ਉਦੋਂ ਬਾਅਦ ਸੱਟ ਲੱਗ ਗਈ, ਤੇ ਫਿਰ ਗੈਪ ਪੈ ਗਿਆ ਜੀ ਕਬੱਡੀ ਦਾ। ਅੱਛਾ, ਸੱਟ ਕਿਸ ਕਾਰਨ ਲੱਗੀ? ਕਬੱਡੀ ਖੇਡਦੇ ਹੋਏ ਲੱਗੀ ਕਿ ਕੋਈ ਹੋਰ ਐਕਸੀਡੈਂਟ ਹੋ ਗਿਆ? ਹਾਂਜੀ, ਕਬੱਡੀ ਖੇਡਦਿਆਂ ਤੋਂ ਗਰਾਊਂਡ 'ਚ ਉੱਥੇ ਸੱਟ ਲੱਗ ਗਈ ਸੀਗੀ ਜੀ। ਅੱਛਾ ਜੀ। ਤੇ ਉਸ ਤੋਂ ਬਾਅਦ 2-3 ਵਾਰ ਦੁਬਾਰਾ ਫੇਰ ਇੱਦਾਂ ਹੀ ਇੰਜਰੀ ਆ ਗਈ, ਤੇ ਉਹਦਾ ਕਰਕੇ ਗੇਮ ਛੱਡਣੀ। 2007 'ਚ ਗੇਮ ਛੱਡੀ ਜੀ। ਵੈਸੇ ਮੈਂ ਰੈਗੂਲਰ ਪਹਿਲਾਂ ਖੇਡਦਾ ਰਿਹਾ ਕਬੱਡੀ। ਤੇ ਤੁਸੀਂ ਕਿਸ ਲੈਵਲ, ਨੈਸ਼ਨਲ ਲੈਵਲ ਤੇ ਖੇਡਦੇ, ਇੰਟਰਨੈਸ਼ਨਲ ਲੈਵਲ ਤੇ ਖੇਡਦੇ ਰਹੇ? ਇੰਟਰਨੈਸ਼ਨਲ ਲੈਵਲ ਤੇ। ਹਾਂਜੀ, ਇੰਡੀਆ ਦੀ ਟੀਮ ਵੱਲੋਂ ਖੇਡਿਆ ਜੀ 99 'ਚ ਮੈਂ ਪਾਕਿਸਤਾਨ, ਤੇ ਉਸ ਤੋਂ ਬਾਅਦ ਅਕੈਡਮੀਆਂ ਦੇ ਵਧੀਆ ਮੈਚ ਖੇਡੇ ਜੀ, ਤੇ ਬਾਹਰੋਂ ਪੇਪਰ ਆਏ ਸੀਗੇ, ਤੇ ਉਹ ਮੈਂ ਅਨਲੱਕੀ ਰਿਹਾ ਵੀ ਮੈਨੂੰ ਚਾਂਸ ਨਹੀਂ ਮਿਲਿਆ ਹੈ ਨਾ। ਹਾਂਜੀ, ਫੋਰਨ ਜਾਣ ਦਾ, ਤੇ ਪੇਪਰ ਕਈ ਵਾਰੀ ਪਾਏ ਸੀਗੇ ਉੱਥੋਂ ਪ੍ਰਮੋਟਰਾਂ ਨੇ, ਪਰ ਉਹ ਗੱਲ ਨਹੀਂ ਬਣੀ ਹੈ ਨਾ ਜੀ। ਤੇ ਤੁਸੀਂ ਪਿੰਡ ਚੱਕਰ ਦੇ ਵਿੱਚ ਤੁਸੀਂ ਆਪਣੇ ਗਰਾਊਂਡ ਬਣਾਇਆ ਹੋਇਆ ਕਬੱਡੀ ਦਾ ਨਾ, ਇੱਥੇ ਫੁੱਟਬਾਲ ਦਾ ਗਰਾਊਂਡ ਹੈ, ਰਿੰਗ ਹੈ, ਇੱਥੇ ਬਾਕਸਿੰਗ ਦੀ। ਤੁਸੀਂ ਕਿਵੇਂ ਬੱਚਿਆਂ ਨੂੰ ਇਕੱਠੇ ਕਰ, ਜਿਹੜਾ ਯੂਥ ਹੈ ਅੱਜ ਕੱਲ੍ਹ ਕਾਫੀ ਬੱਚੇ ਕਹਿੰਦੇ ਨੇ ਵੀ ਅਸੀਂ ਨਸ਼ਿਆਂ ਵੱਲ ਜਾ ਰਹੇ ਨੇ ਨਾ, ਜਿੰਨਾ ਕੁ ਆਪਣਾ ਯੂਥ ਹੈ, ਜਿੰਨੇ ਕੁ ਆਪਣੇ ਜਵਾਨੀ ਹੈ, ਉਹ ਨਸ਼ਿਆਂ ਵੱਲ ਬਹੁਤ ਜਾ ਰਹੀ ਹੈ। ਤੇ ਤੁਸੀਂ ਇੱਥੇ ਬੱਚੇ ਕਿਵੇਂ ਇਕੱਠੇ ਕੀਤੇ ਵੀ ਆ ਕੇ ਸਿਰਫ ਗੇਮ ਖੇਡਣ, ਕਬੱਡੀ ਖੇਡਣ, ਫੁੱਟਬਾਲ ਖੇਡਣ? ਠੀਕ ਹੈ ਜੀ, ਸਾਡਾ ਨਹੀਂ ਮਤਲਬ ਸਾਡੇ ਪਿੰਡ ਨੂੰ ਇੱਕ ਕਿਸਮ ਦਾ ਸੁਭਾਗ ਹੀ ਪ੍ਰਾਪਤ ਹੋਇਆ ਵਾ ਵੀ ਸਾਡੇ ਸਪੋਰਟਸ ਦਾ ਕਲਚਰ ਬਹੁਤ ਵਧੀਆ ਜੀ। ਸਾਡੇ ਮਤਲਬ ਅੰਕਲ ਜਿਹੜੇ ਸਿੱਧੂ ਬ੍ਰਦਰ ਆ, ਉਹਨਾਂ ਦੀ ਵਧੀਆ ਕੋਸ਼ਿਸ਼ ਦੇ 2007 ਸਾਡੀ ਅਕੈਡਮੀ ਸ਼ੁਰੂ ਹੋ ਗਈ, ਜਿੱਦਾਂ ਫੁੱਟਬਾਲ ਦੀ ਅਤੇ ਬਾਕਸਿੰਗ ਦੀ। ਬੱਚੇ ਉਹਦੇ ਨਾਲ ਟੱਚ ਹੋ ਗਏ, ਉਹਨਾਂ ਨੂੰ ਦੇਖ ਕੇ ਨਾਲ ਕਬੱਡੀ ਦਾ ਸ਼ੁਰੂ ਹੋ ਗਿਆ, ਰੈਗੂਲਰ ਐਂ ਖੇਡਾਂ ਦਾ ਚੱਲਦਾ ਰਿਹਾ ਜੀ, ਹੈ ਨਾ। ਉਹਦਾ ਕਰਕੇ ਇਹੀ ਕੋਸ਼ਿਸ਼ ਆ ਨਸ਼ਿਆਂ ਤੋਂ ਬਚਾਉਣ ਦੀ, ਜਵਾਕਾਂ ਨੂੰ ਵੀ ਆਪਾਂ ਗਰਾਊਂਡ ਵਾਲੇ ਪਾਸੇ ਲਾਈਏ ਜੀ ਉਹਨਾਂ ਨੂੰ।
ਸੋ ਦਰਸ਼ਕੋ, ਅੱਜ ਅਸੀਂ ਪਿੰਡ ਦਾ ਸਫ਼ਰ ਕੀਤਾ, ਪਿੰਡ ਚੱਕਰ ਦਾ, ਲੁਧਿਆਣੇ ਜ਼ਿਲ੍ਹੇ ਦਾ ਇਹ ਪਿੰਡ ਜੋ ਕਿ ਇੰਨਾ ਐਡਵਾਂਸ ਹੋ ਚੁੱਕਿਆ ਹੈ ਕਿ ਇੱਥੇ ਨੇ ਡਿਵੈਲਪਮੈਂਟ ਹੋਈ ਹੈ, ਵਿਕਾਸ ਹੋਇਆ ਹੈ। ਹਰ ਇੱਕ ਕੱਚੀ ਗਲੀ ਨੂੰ ਪੱਕੀ ਗਲੀ ਬਣਾ ਦਿੱਤਾ ਹੈ, ਚੌੜੀਆਂ ਚੌੜੀਆਂ ਸੜਕਾਂ ਨੇ, ਲੋਕਾਂ ਨੇ ਵਧੀਆ ਵਧੀਆ ਘਰ ਪਾਏ ਹੋਏ ਨੇ। ਤੇ ਦੂਜੀ ਗੱਲ, ਇੱਥੇ ਜਿੰਨਾ ਵਿਕਾਸ ਇੱਥੇ ਹੋਇਆ ਸ਼ਾਇਦ ਕਿਸੇ ਹੋਰ ਪਿੰਡ ਵਿੱਚ ਨਾ ਹੋਇਆ ਹੋਵੇ। ਸਾਰੇ ਪਿੰਡ ਦਾ ਇੱਥੇ ਸਹਿਯੋਗ ਹੈ, ਬਾਹਰੋਂ NRI ਭਰਾਵਾਂ ਦਾ ਸਹਿਯੋਗ ਹੈ, ਜਿਨ੍ਹਾਂ ਕਰਕੇ ਪਿੰਡ ਵਿੱਚ ਇੱਕ ਲੇਕ ਬਣੀ ਹੋਈ ਹੈ, ਇੱਥੇ ਬੋਟਿੰਗ ਵੀ ਹੁੰਦੀ ਹੈ। ਤੇ ਲੋਕਾਂ ਦਾ ਇੰਨਾ ਪਿਆਰ ਸਦਕਾ ਹੀ ਇਸ ਪਿੰਡ ਨੂੰ ਇੰਨਾ ਐਡਵਾਂਸ ਪਿੰਡ ਮੰਨਿਆ ਜਾਂਦਾ ਹੈ। ਤੇ ਦੂਜੀ ਗੱਲ ਹੈ ਕਿ ਇੱਥੇ ਨੌਜਵਾਨ ਪੀੜ੍ਹੀ ਜੋ ਕਿ ਅੱਜ ਕੱਲ੍ਹ ਨਸ਼ਿਆਂ ਵੱਲ ਜਾ ਰਹੀ ਹੈ, ਇਸ ਪਿੰਡ ਦੇ ਵਿੱਚ ਖੇਡਾਂ ਵੱਲ ਜਾਂਦੀ ਹੈ। ਇੱਥੇ ਬਾਕਸਿੰਗ ਵੀ ਖੇਡੀ ਜਾਂਦੀ ਹੈ, ਕਬੱਡੀ ਵੀ ਖੇਡੀ ਜਾਂਦੀ ਹੈ ਤੇ ਫੁੱਟਬਾਲ ਵੀ ਖੇਡੀ ਜਾਂਦੀ ਹੈ। ਉਮੀਦ ਕਰਦਾ ਕਿ ਇਸ ਪਿੰਡ ਤੋਂ ਬਾਕੀ ਪਿੰਡ ਵੀ ਸੇਧ ਲੈਣ ਤੇ ਆਪਣੇ ਪਿੰਡ ਦੇ ਵਿੱਚ ਇੰਨਾ ਵਿਕਾਸ ਕਰਨ ਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਰੁਝਾਨ ਲਵਾਉਣ। ਤੇ ਇਹ ਸਭ ਕਹਿੰਦਾ ਹੋਇਆ ਅਗਲੇ ਪਿੰਡ ਦੇ ਸਫ਼ਰ ਤੇ ਚੱਲਾਂਗੇ ਅਗਲੇ ਐਪੀਸੋਡ ਦੇ ਵਿੱਚ ਤੇ ਮਿਲਾਂਗੇ ਅਗਲੇ ਪਿੰਡ ਦੇ ਵਿੱਚ। ਹੁਣ ਮੈਨੂੰ ਅਨੂਪ ਸਿੰਘ ਧੀਮਾਨ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।